जी। सत श्री अकाल जी भाजी, सारिਆਂ ਨੂੰ सत श्री अकाल जी। ਹਾਂਜੀ मैं ना गल करनी ਸੀਗੀ ਸਾਰਿਆਂ ਦੀ, ਮੈਨੂੰ ਇੱਕ ਕਮੈਂਟ ਦੇ ਦਿਓ ਕਿ ਹੁਣ ਮੈਂ ਨਾ ਐਮਾਜ਼ੋਨ 'ਚ ਕੰਮ ਕਰਦਾ, ਤਕਰੀਬਨ 4 ਸਾਲ ਹੋ ਗਿਆ ਫੁੱਲ ਟਾਈਮ ਮੈਂ ਐਮਾਜ਼ੋਨ 'ਚ ਹੀ ਕੰਮ ਕਰਦਾ ਗਾ। ਤਾਂ ਮੈਂ ਰੇਟ ਉਹਨਾਂ ਦੇ ਵਾਧੇ ਘੱਟਦੇ ਦੇਖਦਾ ਰਹਿਣਾ ਗਾ ਨਾ ਜੀ। ਪਰ ਇਸ ਟਾਈਮ ਤਾਂ ਲੋਕਾਂ ਨੇ ਸ਼ਰਮੀ ਭਾਜੀ ਲਾਹ ਛੱਡੀ ਆ। $1.5 ਨੂੰ, $1.47 ਨੂੰ, $1.80 ਨੂੰ ਲੋਡ ਚੱਕੀ ਜਾਂਦੇ ਹੋ ਤੁਸੀਂ। $6.5 ਨੂੰ ਤਾਂ ਤੇਲ ਹੋਇਆ ਪਿਆ, ਡਿਸਕਾਊਂਟ ਪਾ ਕੇ ਵੀ $6 ਤੋਂ ਉੱਪਰ ਦਾ ਪੈਂਦਾ ਗਾ ਫਿਊਲ ਕਾਰਡ ਤੇ। ਯਾਰ ਤੁਸੀਂ $400 'ਚ ਭਾਜੀ ਸੈਕਰਾਮੈਂਟ ਦੇ ਗੇੜੇ ਲਾਈ ਜਾਂਦੇ ਆ। ਮੈਨੂੰ ਹਫ਼ਤਾ ਹੋ ਗਿਆ ਭਾਜੀ, ਮੈਂ ਘਰੇ ਬੈਠਾਂਗਾ, $1.80 ਤੋਂ ਰੇਟ ਵਧਣ ਹੀ ਨਹੀਂ ਦਿੰਦੇ। ਯਾਰ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੋ। ਇੰਨੇ ਖਰਚੇ ਨੇ ਭਾਜੀ, ਤੁਸੀਂ $400 ਸੈਕਰਾਮੈਂਟ ਜਾ ਕੇ ਅਪ ਡਾਊਨ ਕਰਕੇ ਇੱਧਰੋਂ ਭਰਿਆ ਲੋਡਰ ਟ੍ਰੇਲਰ ਲਿਜਾ ਕੇ ਉੱਧਰੋਂ ਖਾਲੀ ਲਿਆ ਕੇ ਛੱਡਣਾ ਵੀ ਆ ਫਰਿਜਨੋ ਦੇ ਵਿੱਚ, ਤੁਸੀਂ ਕੀ ਬਚਾ ਲਓਗੇ ਯਾਰ। ਮਾੜੀ ਤੋਂ ਮਾੜੀ ਕੰਪਨੀ ਭਾਜੀ ਇਸ ਵਕਤ $250-300 ਦਿਹਾੜੀ ਦੇ ਰਹੀ ਆ ਲੋਕਲ ਕੰਮ ਕਰਨ ਨੂੰ। ਜਿੱਥੇ $50 ਦਾ ਤੇਲ ਲੱਗਦਾ ਸੀ ਅੱਜ ਉਸ ਟਾਈਮ ਤੇ ਅੱਜ $100 ਦਾ ਤੇਲ ਲੱਗੂਗਾ। ਤੇ ਟਰੱਕ ਦੀ ਘਸਾਈ, ਟਾਇਰਾਂ ਦਾ ਖਰਚਾ, ਹੋਰ ਤੁਸੀਂ ਕਿਵੇਂ ਪੂਰਾ ਕਰਦੇ ਹੋ ਯਾਰ। ਮੈਨੂੰ ਕੋਈ ਵੀਰ ਦੱਸੇ ਫੋਨ ਕਰਕੇ ਉਹ ਕਿਹੜਾ ਟਰੱਕ ਸਟਾਪ ਜਿੱਥੋਂ ਤੇਲ ਪਾਉਂਦਾ ਗਾ, ਮੈਂ ਵੀ ਉੱਥੇ ਪਵਾ ਕੇ ਯਾਰ $1.5 ਨੂੰ ਗੇੜਾ ਲਾ ਲਿਆ ਕਰਾਂ। ਐਮਾਜ਼ੋਨ ਜਿਹੜੀ $10 ਦੀ ਚੀਜ਼ ਪਿਛਲੇ ਸਾਲ ਵੇਚਦੀ ਸੀ, ਅੱਜ ਉਹ $15 ਦੀ ਵੇਚਦੀ ਆ। ਜੀ ਜੀ ਜੀ। ਜੇ ਆਪਾਂ ਨੂੰ ਲੋਡ ਦੀ ਲੋੜ ਆ ਵੀਰ ਜੀ, ਉਹਨਾਂ ਨੂੰ ਵੀ ਟਰੱਕ ਚਾਹੀਦੇ ਨੇ ਲੋਡ ਕਵਰ ਕਰਨ ਵਾਸਤੇ। ਅਗਲੇ ਨੇ ਗਲ ਚ ਅੰਗੂਠਾ ਦੇ ਲੈਣਾ ਜਿਹਦੇ ਪ੍ਰਾਈਮ ਮੈਂਬਰਸ਼ਿਪ ਲੈਤੀ ਆ, ਘਰੇ ਸਮਾਨ ਨਾ ਮਿਲਿਆ। ਮਾੜਾ ਮੋਟਾ ਯਾਰ ਅਕਲ ਨੂੰ ਹੱਥ ਮਾਰੋ। ਤੁਸੀਂ ਕਿਹੜੇ ਕੰਮਾਂ 'ਚ ਪਏ ਹੋ? ਇੰਨੇ ਵੀ ਰੇਟ ਨਹੀਂ ਡਿੱਗੇ ਕਿ ਤੁਸੀਂ $1.5 ਨੂੰ $1.80 ਨੂੰ ਲੋਡ ਚੱਕੀਆਂ। ਭਾਜੀ ਕੱਲ ਮੈਂ ਅੱਧਾ ਘੰਟਾ ਨੈਟ ਤੇ ਬੈਠਾ ਰਿਹਾ, $411 'ਚ ਹੌਲੀਸਟਰ ਦਾ ਲੋਡ ਚੱਕ ਕੇ ਲੈ ਗਿਆ ਕੋਈ $1.80 ਨੂੰ। ਦੱਸੋ ਉਹ ਉੱਥੋਂ ਪਹਾੜੀ ਚੜ੍ਹ ਕੇ 400 ਹੌਲੀਸਟਰ ਤੋਂ ਕੀ ਬਚਾ ਕੇ ਲਿਆਊਗਾ $411 'ਚ? ਜੀ ਜੀ। ਮਾੜੇ ਰਮਨ ਜੀ ਬੀਬੀ ਨੂੰ ਸਮਝਾਓ, ਅਕਲ ਨੂੰ ਹੱਥ ਮਾਰਨ ਲੋਕ। ਤੁਸੀਂ ਕਿਹੜੇ ਕੰਮਾਂ 'ਚ ਪਏ ਹੋ ਯਾਰ? ਏਡੇ ਖਰਚੇ ਨੇ ਤੁਸੀਂ ਟਰੱਕਾਂ ਦੇ ਪੂਰੇ ਕਿਵੇਂ ਕਰਦੇ ਹੋ? ਮੈਂ ਤਾਂ ਇਹ ਸਮਝ ਆਉਂਦੀ ਆ ਭਾਜੀ। ਅਸੀਂ ਤਾਂ ਸ਼ੁਰੂ ਤੋਂ ਹੀ ਇਹ ਚੀਜ਼ ਜਿਹੜੀ ਆ ਸਮਝਾਉਂਦੇ ਆ ਕਿ ਜਦੋਂ ਤੁਸੀਂ ਇਹ ਕੰਮ ਕਰਦੇ ਆ, ਤੁਸੀਂ ਆਪਣਾ ਪਰ ਮਾਈਲ ਰੇਟ ਕੈਲਕੂਲੇਟ ਕਰੋ। ਤੁਹਾਨੂੰ ਵਾਰਾ ਖਾਂਦਾ ਹੈ, ਤੁਹਾਨੂੰ ਇਹ ਸਮਝੋ ਕਿ ਤੁਸੀਂ ਯਾਰ ਮਤਲਬ ਹੁਣ ਜਿਹੜੀ ਤੁਸੀਂ ਆ ਰੇਟ ਦੱਸ ਰਹੇ ਆ, ਮੈਂ ਵੀ ਐਮਾਜ਼ੋਨ ਦਾ ਕਾਫੀ ਵਾਚ ਕਰਦਾ ਰਿਹਾ ਰੇਟ ਜਿਹੜੇ ਆ, ਗੱਲ ਕਰਦੇ ਰਹੀਦਾ ਆ। ਐਮਾਜ਼ੋਨ ਬੇਸਿਕਲੀ ਕਹਿ ਲਓ ਵੀ ਛਿੱਲ ਲਾ ਰਹੀ ਆ ਜੀ ਜੀ। ਆਪਣੇ ਜਿਹੜੀ ਟਰੱਕਿੰਗ ਆ ਨਾ ਉਹਦੇ ਵਿੱਚ। ਮਤਲਬ ਤੁਹਾਡਾ ਕੋਈ ਲੋਡ ਲੇਟ ਹੋਇਆ ਮਾੜਾ ਜਿਹਾ ਤੇ ਤੁਹਾਨੂੰ ਚੱਕ ਕੇ ਬਾਹਰ ਮਾਰਦੇ ਆ ਮਿੰਟ ਦੇ ਵਿੱਚ। ਤੁਹਾਡਾ ਕ੍ਰੈਡਿਟ ਸਕੋਰ ਇੱਧਰ ਉੱਧਰ ਹੁੰਦਾ, ਮਿੰਟ 'ਚ ਚੱਕ ਕੇ ਬਾਹਰ ਮਾਰਦੇ ਆ ਜੀ। ਅਸੀਂ ਤਰਲੇ ਲੈਂਦੇ ਆ, ਅਸੀਂ ਸਿਰਫ ਤਰਲੇ ਲੈ ਮਗਰ 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 ਮਗਰ, ਜਿੱਦਾਂ ਨਹੀਂ ਬੱਚਾ ਤੁਰਿਆ ਫਿਰਦਾ ਮਾਂ ਦੇ ਮਗਰ ਰੋਂਦਾ ਦੁੱਧ ਨੂੰ, ਏਦਾਂ ਉਹਦੇ ਮਗਰ ਤੁਰੇ ਫਿਰਦੇ ਆ ਬਈ। ਆਈ ਡੋਂਟ ਨੋ, ਜਿੱਦਾਂ ਇਹ ਭਾਈ ਸਾਹਿਬ ਹੁਣੀ ਕਹਿ ਰਹੇ ਆ, ਦੈਟ ਇਜ਼ ਵੈਰੀ ਟਰੂ ਜੀ। ਇਹ ਚੀਜ਼ ਹੈਗੀ ਆ ਭਾਜੀ। 1.5 ਹਫ਼ਤੇ ਤੋਂ ਉੱਪਰ ਹੋ ਗਿਆ ਮੈਨੂੰ ਘਰੇ ਬੈਠੇ ਨੂੰ ਇਸੇ ਕੰਮ ਮਾਰੇ। $2 ਤੋਂ ਰੇਟ ਵਧਣ, $1.80 ਤੋਂ ਵਧਣ ਨਹੀਂ ਦਿੰਦੇ ਭਾਜੀ। $2 ਤੇ ਜਾਣਾ ਹੀ ਕੀ ਆ। ਤੇ ਜਿਹੜੇ ਫਿਰ ਡਰਾਈਵਰਾਂ ਨੂੰ $1.65 ਦੇਈ ਜਾਂਦੇ, ਉਹਨਾਂ ਨੂੰ ਕੀ ਬਚਣਾ ਹੈਗਾ? ਪਤਾ ਨਹੀਂ ਭਾਜੀ। ਮੈਂ ਤਾਂ ਆਪ ਹੈਰਾਨ ਆ ਵੀ ਮੈਨੂੰ ਕੋਈ ਫੋਨ ਕਰਕੇ ਇਸ ਪ੍ਰੋਗਰਾਮ 'ਚ ਟਿਪ ਦੇ ਦੇਵੇ ਵੀ ਉਹ ਖਰਚੇ ਕਿਵੇਂ ਪੂਰੇ ਕਰਦੇ ਆ, ਮੈਂ ਉਸ ਹਿਸਾਬ ਨਾਲ ਟਰੱਕ ਚਲਾਦਾ। ਮੈਂ ਆਪ ਪਰੇਸ਼ਾਨ ਹੋਇਆ ਪਿਆ ਜੀ। ਮੇਰਾ ਜੀ ਕਰਦਾ ਮੈਂ ਟਰੱਕ ਵੇਚਦਾ ਜਿਹੜੇ ਹਿਸਾਬ ਨਾਲ ਲੋਕਾਂ ਨੇ। ਇਹ ਸ਼ਰਮ ਅਕਲ ਨੂੰ ਹੱਥ ਮਾਰੋ। ਇਹ ਇੰਨੇ ਖਰਚੇ ਤੁਸੀਂ ਪੂਰੇ ਕਿਵੇਂ ਕਰਦੇ ਹੋ? ਮੈਂ ਤਾਂ ਇਹ ਹੈਰਾਨ ਆ, ਡੀਜ਼ਲ ਕਿਵੇਂ ਪੂਰਾ ਕਰਦੇ ਹੋ ਤੁਸੀਂ? $6.5 ਨੂੰ ਪਵਾ ਕੇ ਤੇ $1.80 ਨੂੰ ਲੋਡ ਚੱਕੀ ਜਾਂਦੇ। ਧੰਨਵਾਦ ਜੀ। ਸੋ ਇਹ ਸਿਚੁਏਸ਼ਨ ਰਮਨ ਜੀ ਬਹੁਤ ਬੈਡ ਬਣਨ ਜਾ ਰਹੀ ਹੈ। ਤੁਸੀਂ ਇਹ ਨਾ ਸੋਚੋ ਵੀ $6 ਤੇ ਗੈਸ ਆ। ਜਿੰਨੀਆਂ ਕੁ ਖਬਰਾਂ ਹੁਣ ਆ ਰਹੀਆਂ ਹੈਗੀਆਂ ਨਾ, ਲੱਗਦਾ ਨਹੀਂ ਰਸ਼ੀਆ ਦੀ ਯੂਕਰੇਨ ਵਾਲੀ ਜਿਹੜੀ ਲੜਾਈ ਆ ਛੇਤੀ ਖਤਮ ਹੋਊਗੀ। ਕਹਿੰਦੇ $8 ਤੱਕ ਵੀ ਜਿਹੜਾ ਗੈਸ ਜਾ ਸਕਦਾ ਹੈ। ਬਹੁਤ ਸਾਰੇ ਇਕੋਨੋਮਿਸਟ ਇਹ ਪ੍ਰੈਡਿਕਟ ਕਰ ਰਹੇ ਆ ਜੀ। ਭਾਜੀ ਮੈਂ ਫਿਰ ਉਹੀ ਗੱਲ ਕਹਿਣਾ, ਜਿੰਨੀਆਂ ਟਰੱਕਿੰਗ ਕੰਪਨੀਆਂ ਮੇਜਰ, ਆਪਾਂ ਮੇਜਰ ਦੀ ਗੱਲ ਕਹਿ ਰਹੇ, ਜਿਹੜਾ ਪ੍ਰੋਪਰਲੀ ਆਪਣਾ ਕੰਮ ਕਰਦੀਆਂ, ਜਿਹੜਾ ਪ੍ਰੋਪਰਲੀ ਆਪਣੀ ਲੋਡ ਲੈਂਦੀਆਂ ਹੈਗੀਆਂ, ਜਾਂ ਜਿਨ੍ਹਾਂ ਨੂੰ ਗੱਲ ਕਰਨ ਦਾ ਪਤਾ ਹੈਗਾ, ਜਿਹਨਾਂ ਨੂੰ ਸਮਝ ਹੈਗੀ ਆ, ਉਹ ਟਰੱਕਿੰਗ ਕੰਪਨੀਆਂ ਫਿਊਲ ਸਰਚਾਰਜ ਲੈਂਦੀਆਂ। ਤੁਸੀਂ ਅੱਜ ਆਪਣਾ UPS ਤੇ FedEx ਤੇ ਤੁਸੀਂ ਆਪਣਾ ਕੋਈ ਪੈਕੇਜ ਮੰਗਾ ਕੇ ਦੇਖ ਲਓ, ਉਹਨਾਂ ਨੇ ਵੀ ਤੁਹਾਡੇ ਹਰ ਪੈਕੇਜ ਤੇ ਫਿਊਲ ਸਰਚਾਰਜ ਲਾਇਆ ਹੁੰਦਾ। ਤਾਂ $5-6 ਐਕਸਟਰਾ ਲੱਗੇ ਹੁੰਦੇ ਆ, $7 $8 ਡਿਪੈਂਡਿੰਗ ਅਪੋਨ ਫਿਊਲ ਦੀ ਪ੍ਰਾਈਸ ਕਿੰਨੀ ਆ। ਜਿਹੜਾ ਟਰੱਕਿੰਗ ਕੰਪਨੀ ਪ੍ਰੋਪਰ ਕੰਮ ਕਰਦੀ ਆ, ਉਹ ਫਿਊਲ ਦੇ ਨਾਲ ਉਹਨੂੰ ਇੰਨਾ ਅਸਰ ਨਹੀਂ ਪੈਂਦਾ। ਇਹ ਉਹਨੂੰ ਪੈਂਦਾ ਜਿਹੜੇ ਬੰਦੇ ਨੂੰ ਪਤਾ ਨੀ ਗਾ ਕਿ ਮੈਂ ਕਿੱਦਾਂ ਕੰਮ ਕਰਨਾ, ਪਤਾ ਹੀ ਨਹੀਂ ਗਾ ਉਹਨੂੰ। ਹੁਣ ਜਿੱਦਾਂ ਭਾਈ ਸਾਹਿਬ ਹੁਣੀ ਕਹਿ ਰਹੇ ਆ ਵੀ $1.5 ਨੂੰ ਲੋਡ ਅੱਜ ਦੀ ਤਰੀਕ ਦੇ ਵਿੱਚ $3 ਤੋਂ ਘੱਟ ਜੇ ਤੁਸੀਂ ਚੁੱਕਦੇ ਆ ਤੇ ਸਮਝ ਲਓ ਵੀ ਤੁਸੀਂ ਪੱਲਿਓ ਪੈਸੇ ਪਾ ਕੇ ਇਹਦਾ ਕੰਮ ਕਰ ਰਹੇ ਆ। ਸੋ ਹੁਣ ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਲੋਕੀ ਕੀ ਮਤਲਬ ਕਿ
ਇਸ ਚੀਜ਼ ਨੂੰ ਸੋਚਦੇ ਆ ਬਈ $400। ਹੁਣ ਮੈਂ ਇਹੋ ਹੀ ਗੱਲ ਦੱਸਦਾ, ਇਹ ਉਹੋ ਜਿਹੇ ਬੰਦਿਆਂ ਦਾ ਜਿਹੜਾ ਹੈਗਾ ਆ ਰਵੱਈਆ ਹੈਗਾ, ਜਿਹੜੇ ਐਟ ਦਾ ਐਂਡ ਆਫ ਦਾ ਡੇ ਕਹਿੰਦੇ ਆ ਭਾਜੀ $1 ਆਪਾਂ ਨੂੰ 100 ਦਿਹਾੜੀ ਬਚ ਗਈ, ਗੱਲ ਖਤਮ। ਜੀ